ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਅਤੇ ਬੜੇ ਮਾਣ ਵਾਲੀ ਗੱਲ ਹੈਗੀ ਆ ਕਿ ਪਹਿਲੀ ਵਾਰ ਇੰਨੇ ਵੱਡੇ ਪੱਧਰ ਦੇ ਉੱਤੇ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਅੰਟਾਰੀਓ ਦੇ ਵਿੱਚ ਜਿਹੜੀਆਂ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਹੈਗੀਆਂ। ਸੰਗਤਾਂ ਦਾ ਬੜਾ ਭਰਮਾ ਸਹਿਯੋਗ ਹੈਗਾ। ਇਹ ਜਿਹੜੀਆਂ ਗੇਮਾਂ ਸਿੱਖ ਗੇਮਸ ਹੋਣ ਜਾ ਰਹੀਆਂ ਹੈਗੀਆਂ 31 ਜੁਲਾਈ ਤੋਂ 3 ਅਗਸਤ ਤੱਕ ਹੋਣਗੀਆਂ। 1 ਅਗਸਤ ਨੂੰ ਸਵੇਰੇ 9 ਵਜੇ ਜਿਹੜੀ ਆ ਓਪਨਿੰਗ ਸੈਰੇਮਨੀ ਕੀਤੀ ਜਾਊਗੀ। ਸੋ ਅਸੀਂ ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਸਨਮਰ ਬੇਨਤੀ ਕਰਦੇ ਹੈਗੇ ਹਾਂ ਕਿ ਇਹ ਆਪਣਾ ਸਾਰਿਆਂ ਦਾ ਕਾਰਜ ਹੈਗਾ। ਅੰਟਾਰੀਓ ਦੇ ਵਿੱਚ ਪਹਿਲੀ ਵਾਰ ਸਿੱਖ ਗੇਮਸ ਜਿਹੜੀਆਂ ਹੈਗੀਆਂ ਇੰਨੇ ਵੱਡੇ ਪੱਧਰ 'ਤੇ ਹੋਣ ਜਾ ਰਹੀਆਂ ਹੈਗੀਆਂ। ਸਾਨੂੰ ਸਾਰੀਆਂ ਹੀ ਸੰਗਤਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈਗੀ ਆ। ਸਾਰੀ ਕਮਿਊਨਿਟੀ ਜਿਹੜੀ ਹੈਗੀ ਆ ਇਕੱਠਿਆਂ ਹੋ ਕੇ ਆਪਾਂ ਸਿੱਖ ਗੇਮ ਨੂੰ ਜਿਹੜਾ ਬੜੀ ਉੱਚੀ ਪੱਧਰ 'ਤੇ ਲੈ ਕੇ ਜਾਣਾ ਹੈਗਾ। ਸੋ ਫਸਟ ਟਾਈਮ ਅੰਟਾਰੀਓ ਗੁਰਦੁਆਰਾ ਕਮੇਟੀ ਨੇ ਜਿਹੜਾ ਉਦਮ ਕੀਤਾ ਹੈਗਾ, ਇਹਦੇ ਵਿੱਚ ਤੁਹਾਡੇ ਭਰਵੇਂ ਸਹਿਯੋਗ ਦੀ ਲੋੜ ਹੈਗੀ ਆ। ਆਪਾਂ ਰਲ ਮਿਲ ਕੇ ਇਹਨਾਂ ਗੇਮਸ ਦੇ ਵਿੱਚ ਜਿਹੜੀਆਂ ਹੈਗੀਆਂ ਆਪਾਂ ਸਹਿਯੋਗ ਦੇਣਾ ਹੈਗਾ। ਵਲੰਟੀਅਰਸ ਦੇ ਤੌਰ 'ਤੇ ਸੇਵਾਵਾਂ ਦੇਣੀਆਂ ਹੈਗੀਆਂ। ਇਹ ਜਿਹੜੀਆਂ ਗੇਮਸ ਹੈਗੀਆਂ ਬਾਸਕਟਬਾਲ, ਸੌਕਰ ਜਿਹੜੀ ਹੈਗੀ ਆ, ਵਾਲੀਬਾਲ, ਹਾਕੀ ਜਿਹੜੀ ਹੈਗੀ ਆ, ਨਾਲ ਦੀ ਨਾਲ ਗੱਤਕਾ ਅਤੇ ਕਬੱਡੀ, ਇਹ ਸਾਰੀਆਂ ਜਿਹੜੀਆਂ ਗੇਮਾਂ ਜਿਹੜੀਆਂ ਹੋਣ ਜਾ ਰਹੀਆਂ ਹੈਗੀਆਂ। ਬਹੁਤ ਸਾਰੀਆਂ ਟੀਮਾਂ ਨੇ ਐਂਟਰੀਜ਼ ਜਿਹੜੀਆਂ ਆਪਣੀਆਂ ਆਲਰੇਡੀ ਦਿੱਤੀਆਂ ਹੋਈਆਂ ਹੈਗੀਆਂ। ਸੋ ਬੜਾ ਤਿੰਨ ਦਿਨ ਆਪਾਂ ਲਗਾਤਾਰ ਜਿਹੜਾ ਹੈਗਾ ਆਪਾਂ ਆਪਣੀ ਕਮਿਊਨਿਟੀ ਨੇ ਮਾਣ ਦੇ ਨਾਲ ਜਿਹੜਾ ਹੈਗਾ ਇਸ ਜਿਹੜੇ ਸਮੁੱਚੇ ਸਾਰੇ ਸਮਾਗਮ ਨੂੰ ਮੰਨਣਾ ਹੈਗਾ। ਸੋ ਉਸ ਅਖੀਰ ਵਿੱਚ ਅਸੀਂ ਫਿਰ ਹੱਥ ਜੋੜ ਕੇ ਸਨਿਮਰ ਬੇਨਤੀ ਕਰਦੇ ਹੈਗੇ ਹਾਂ ਕਿ ਆਓ ਰਲ ਮਿਲ ਕੇ ਅੰਟਾਰੀਓ ਦੇ ਵਿੱਚ ਪਹਿਲੀ ਵਾਰੀ ਇੰਨੇ ਵੱਡੇ ਪੱਧਰ 'ਤੇ ਉੱਤੇ ਜਿਹੜੀਆਂ ਸਿੱਖ ਗੇਮਸ ਹੋਣ ਜਾ ਰਹੀਆਂ ਹੈਗੀਆਂ, ਇਹਨਾਂ ਨੂੰ ਸਫਲ ਬਣਾਉਣ ਦੇ ਲਈ ਆਪਾਂ ਸਿਰ ਤੋੜ ਮਿਹਨਤ ਕਰੀਏ ਤਾਂ ਕਿ ਸਾਡੀ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਦਾ ਨਾਂ ਵੱਧ ਚੜ੍ਹ ਕੇ ਜਿਹੜਾ ਹੈਗਾ ਲੋਕਾਂ ਦੀਆਂ ਜ਼ਬਾਨਾਂ ਦੇ ਉੱਤੇ ਆਵੇ। ਜਿਹੜਾ ਮੁਸਲਿਮ ਗੇਮਸ ਇਸ ਵੀਕ ਹੋ ਰਹੀਆਂ ਹੈਗੀਆਂ ਬਰੈਂਪਟਨ ਸੌਕਰ ਸੈਂਟਰ ਦੇ ਵਿੱਚ, ਉਸੇ ਬੜੇ ਵੱਡੇ ਪੱਧਰ 'ਤੇ ਉਹ ਵੀ ਹੋ ਰਹੀਆਂ ਹੈਗੀਆਂ। ਉਸੇ ਤਰਜ਼ ਦੇ ਉੱਤੇ ਜਿਹੜੀਆਂ ਆਪਣੀਆਂ ਗੇਮਾਂ ਵੀ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਹੈਗੀਆਂ। ਸਾਨੂੰ ਸੰਗਤਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈਗੀ ਆ। ਅਖੀਰ ਵਿੱਚ ਫਤਿਹ ਬਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਟਾਰੀਓ ਦੇ ਵਿੱਚ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਦੇ ਨਾਲ ਪਹਿਲੀ ਵਾਰੀ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਗੇਮਸ ਦੇ ਵਿੱਚ ਸੌਕਰ, ਕਬੱਡੀ, ਗੱਤਕਾ, ਫੀਲਡ ਹਾਕੀ, ਬਾਸਕਟਬਾਲ, ਵਾਲੀਬਾਲ, ਵੇਟ ਲਿਫਟਿੰਗ ਅਤੇ ਟਰੈਕ ਐਂਡ ਫੀਲਡ ਦੀ ਜਿਹੜੀ ਗੇਮਸ ਨੇ ਕਰਾਈਆਂ ਜਾਣਗੀਆਂ। 1 ਅਗਸਤ ਨੂੰ ਸਵੇਰੇ 9 ਵਜੇ ਸੌਕਰ ਸੈਂਟਰ ਦੇ ਵਿੱਚ ਓਪਨਿੰਗ ਸੈਰੇਮਨੀਜ਼ ਹੋਣਗੀਆਂ ਅਤੇ 3 ਅਗਸਤ ਨੂੰ ਦੁਪਹਿਰ ਤੋਂ ਬਾਅਦ ਕੈਸੀ ਕੈਂਪਬੈਲ ਸੈਂਟਰ ਵਿਖੇ ਜੋ ਹੈ ਕਲੋਜ਼ਿੰਗ ਸੈਰੇਮਨੀ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਇਸ ਦੇ ਵਿੱਚ ਹੁਮ ਕੇ ਪਾਰਟੀਸਪੇਟ ਕੀਤਾ ਜਾਵੇ। www.sikhgamescanada.ca ਇਸ ਦੀ ਵੈਬਸਾਈਟ ਇਸ ਵੇਲੇ ਚੱਲ ਰਹੀ ਹੈ। ਹੋਰ ਜਾਣਕਾਰੀ ਲੈਣੀ ਹੋਵੇ ਅਮਰਤਪਾਲ ਸਿੰਘ ਨੂੰ 647 807 0007, ਹਰਜੀਤ ਸਿੰਘ ਸਹੋਤਾ ਨੂੰ 416 897 9925 ਜਾਂ ਹਰਵਿੰਦਰਪਾਲ ਸਿੰਘ ਨੂੰ 647 629 4041 'ਤੇ ਫ਼ੋਨ ਕੀਤਾ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਜੋ ਪਹਿਲਾਂ ਇੱਥੇ ਵੱਖ-ਵੱਖ ਜੋ ਗੇਮਾਂ ਕਰਵਾਈਆਂ ਜਾ ਰਹੀਆਂ ਨੇ, ਜੋ ਸੰਸਥਾਵਾਂ ਪਹਿਲਾਂ ਇਹਨਾਂ ਦੀਆਂ ਟੂਰਨਾਮੈਂਟ ਕਰਵਾਉਂਦੀਆਂ ਨੇ, ਜੋ ਅੰਟਾਰੀਓ ਦੇ ਰੂਲਸ ਐਂਡ ਰੈਗੂਲੇਸ਼ਨ ਹਨ, ਅੱਡ ਜੋ ਫੈਡਰੇਸ਼ਨਸ ਬਣੀਆਂ ਨੇ, ਉਹਨਾਂ ਰੂਲਸ ਐਂਡ ਰੈਗੂਲੇਸ਼ਨ ਦੇ ਹੇਠਾਂ ਇਹ ਗੇਮਸ ਕਰਵਾਈਆਂ ਜਾਣਗੀਆਂ। ਸਭ ਤੋਂ ਵੱਡੀ ਇਹਦੀ ਇੱਕ ਜੋ ਸ਼ਰਤ ਹੈ ਕਿ ਸਿਰਫ ਸਿੱਖਾਂ ਦੇ ਜਿਹੜੇ ਬੱਚੇ ਨੇ ਉਹ ਇਹਨਾਂ ਗੇਮਾਂ ਵਿੱਚ ਪਾਰਟੀਸਪੇਟ ਕਰ ਸਕਦੇ ਨੇ। ਸਿੱਖ ਬੱਚਿਆਂ ਦੇ ਵਿੱਚ ਗੇਮਾਂ ਦੀ ਚੇਟਕ ਲਾਉਣ ਵਾਸਤੇ ਇਹ ਜੋ ਗੇਮਾਂ ਨੇ ਉਹਨਾਂ ਦਾ ਕਹਿ ਲਓ ਆਯੋਜਨ ਕੀਤਾ ਜਾ ਰਿਹਾ ਹੈ। ਇੱਕ ਵਾਰੀ ਫਿਰ ਤੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੇਮਾਂ ਦੇ ਵਿੱਚ ਹੁਮ ਕੇ ਪਾਰਟੀਸਪੇਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਅੰਟਾਰੀਓ ਦੇ, ਉਹਨਾਂ ਦੇ ਸਹਿਯੋਗ ਦੇ ਨਾਲ ਅਤੇ ਨਾਲ ਜਿੰਨੀ ਵੀ ਸਾਡੀ ਇੱਥੇ ਸਪੋਰਟਸ ਕਮਿਊਨਿਟੀ ਆ, ਸਾਡੀਆਂ ਸਪੋਰਟਸ ਸੰਸਥਾਵਾਂ ਬਣੀਆਂ ਹੋਈਆਂ, ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲੀ ਵਾਰੀ ਕੈਨੇਡਾ ਦੇ ਵਿੱਚ ਸਿੱਖ ਗੇਮਸ ਆਪਾਂ ਕਰਾਉਣ ਜਾ ਰਹੇ ਹਾਂ। ਸੋ ਇਹ ਜਿਹੜੀਆਂ ਗੇਮਸ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ 31 ਜੁਲਾਈ ਤੋਂ ਸ਼ੁਰੂ ਹੋ ਕੇ 3 ਅਗਸਤ ਤੱਕ ਚੱਲਣਗੀਆਂ ਜੀ। ਸਵੇਰੇ 9 ਵਜੇ ਤੋਂ ਲੈ ਕੇ ਤਕਰੀਬਨ ਸ਼ਾਮ ਦੇ 6 ਵਜੇ ਤੱਕ ਜਿਹੜੀਆਂ ਗੇਮਸ ਹੋਇਆ ਕਰਨਗੀਆਂ। ਜ਼ਿਆਦਾ ਜਿਹੜੀਆਂ ਗੇਮਸ ਹੋਣਗੀਆਂ ਉਹ ਬਰੈਂਪਟਨ ਸੌਕਰ ਸੈਂਟਰ ਅਤੇ ਜਿਹੜਾ ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ ਆ
ਉਹਦੇ ਵਿੱਚ ਇਹਨਾਂ ਦਾ ਆਯੋਜਨ ਕੀਤਾ ਜਾਵੇਗਾ। 1 ਅਗਸਤ ਨੂੰ ਸਵੇਰੇ 9 ਵਜੇ ਜਿਹੜੀ ਓਪਨਿੰਗ ਸੈਰੇਮੋਨੀ ਆ ਉਹ ਬਰੈਂਪਟਨ ਸਪੋਰਟਸ ਸੌਕਰ ਸੈਂਟਰ ਦੇ ਵਿੱਚ ਜਿਹੜਾ ਉੱਥੇ ਹੋਣਗੀਆਂ। ਸਾਡੀ ਅਪੀਲ ਹੈ ਸਾਰੇ ਜਿੰਨੀ ਵੀ ਇੱਥੇ ਸਾਡੀ ਬਿਜ਼ਨਸ ਕਮਿਊਨਿਟੀ ਅੰਟੇਰੀਓ ਵਿੱਚ ਵੱਸਦੀ ਹੈ ਕਿ ਜੇ ਤੁਸੀਂ ਵੱਧ ਚੜ੍ਹ ਕੇ ਇਹਨਾਂ ਗੇਮਾਂ ਨੂੰ ਪਹਿਲਾਂ ਤਾਂ ਸਪਾਂਸਰ ਕਰੋ, ਔਰ ਜੇ ਤੁਸੀਂ ਇਹਨਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਆ ਤਾਂ ਜਿਹੜੀਆਂ ਪਹਿਲੇ ਆਪਾਂ ਨੰਬਰ ਦੇ ਚੁੱਕੇ ਹਾਂ, ਭਾਈ ਅਮਰਤਪਾਲ ਸਿੰਘ ਸ਼ੇਰਗਿੱਲ 647 807 0007, ਹਰਜੀਤ ਸਿੰਘ ਸੋਹਤਾ 416 897 9625 ਜਾਂ ਹਰਵਿੰਦਰਪਾਲ ਸਿੰਘ ਹੁਣੀ ਧਾਲੀਵਾਲ 647 629 4041 ਦੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਜਿਹੜੀਆਂ ਗੇਮਸ ਆ ਇਹਨਾਂ ਨੂੰ ਸਪਾਂਸਰ ਕਰ ਸਕਦੇ ਆ। ਅਸੀਂ ਬਹੁਤ ਇਸ ਗੱਲ ਦੇ ਵਿੱਚ ਖੁਸ਼ੀ ਮਾਣ ਮਹਿਸੂਸ ਕਰ ਰਹੇ ਹਾਂ ਕਿ ਪਹਿਲੀ ਵਾਰੀ ਜਿਹੜੀ ਸਿੱਖ ਗੇਮਸ ਆ ਉਹ ਕੈਨੇਡਾ ਵਿੱਚ ਹੋਣਗੀਆਂ। ਇੱਕੋ ਇੱਕ ਸ਼ਰਤ ਹੈ ਕਿ ਜਿਹੜੇ ਬੱਚੇ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਉਹ ਸਿੱਖ ਪਰਿਵਾਰ ਦੇ ਵਿੱਚੋਂ ਹੋਣੇ ਚਾਹੀਦੇ ਆ। ਹੋਰ ਬਾਹਰਲੀਆਂ ਕਮਿਊਨਿਟੀਆਂ ਲਈ ਹਾਲੇ ਜਿਹੜੀਆਂ ਇਹ ਗੇਮਸ ਆ ਇਹ ਓਪਨ ਨਹੀਂ ਹੋਣਗੀਆਂ। ਔਰ ਤੁਸੀਂ ਹੋਰ ਕਿਸੇ ਵੀ ਜਾਣਕਾਰੀ ਲਈ ਜਿਹੜੀ ਸਾਡੀ ਵੈਬਸਾਈਟ 'ਤੇ ਆਲਰੇਡੀ ਜਿਹੜੀ ਲਾਈਵ ਹੋ ਚੁੱਕੀ ਹੈ www.sikhgamescanada.ca ਤੇ ਜਾ ਕੇ ਤੁਸੀਂ ਇਹਦੀ ਜਾਣਕਾਰੀ ਲੈ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਸਭ ਨੂੰ ਹੁਣ ਪਤਾ ਲੱਗ ਗਿਆ ਵੀ ਸਿੱਖ ਗੇਮਸ ਇੱਥੇ ਆਂਟੇਰੀਓ ਦੇ ਵਿੱਚ ਪਹਿਲੀ ਵਾਰੀ ਹੋ ਰਹੇ ਆ। ਜੁਲਾਈ 31 ਨੂੰ ਅਗਸਤ 10 ਤੱਕ 2026 ਨੂੰ ਇੱਥੇ ਕੈਸੀ ਕੈਂਬਲ ਸਪੋਰਟ ਸੈਂਟਰ ਤਾਂ ਆਪਣੇ ਸੌਕਰ ਸੈਂਟਰ ਦੇ ਵਿੱਚ ਆਂਟੇਰੀਓ ਗੁਰਦੁਆਰਾ ਕਮੇਟੀ ਇੱਕ ਵੱਡਾ ਸੰਸਥਾ, ਪਰ ਇਹ ਇਕੱਲਾ ਨਹੀਂ ਉਪਰਾਲਾ ਚੱਕ ਸਕਦੇ। ਅਸੀਂ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਸਾਡੇ ਸਹਿਯੋਗੀ ਸੰਸਥਾਵਾਂ, ਆਪਣੇ ਪੰਜਾਬ ਹਾਕਸ ਫੀਲਡ ਹਾਕੀ ਹੋ ਗਿਆ, ਦ ਲੈਬ, ਦਸ਼ਮੇਸ਼ ਫੁੱਟਬਾਲ ਕਲੱਬ, ਫਲਾਵਰ ਸਿਟੀ ਫਾਲਕਨਸ, ਤਾਂ ਆਪਣੇ ਵੇਟ ਲਿਫਟਿੰਗ ਵਾਲੇ ਵੀਰ ਆਪਣੇ ਗਲਿਡਨ ਗੁਰੂ ਘਰ ਤੋਂ ਸਿੱਖਿਆ ਇੰਸਟੀਚਿਊਟ ਤੋਂ, ਆਪਾਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ। ਐਂਡ ਇੱਕ ਗੁਰਕਿਰਪਾ ਵਾਲੀਬਾਲ ਕਲੱਬ ਦਾ ਵੀ ਆਪਾਂ ਖਾਸ ਕਰਕੇ ਧੰਨਵਾਦ ਕਰਦੇ ਜਿਨ੍ਹਾਂ ਨੇ ਕਰਕੇ ਦੇਖੋ ਹਰ ਉਪਰਾਲੇ 'ਚ ਸਾਨੂੰ ਬਾਹਰ ਵੀ ਦੇਖਣਾ ਪੈਂਦਾ। ਸੋ ਸਪੋਰਟਸ ਦੇ ਵਿੱਚ ਸਾਡਾ ਐਕਸਪਰਟੀਜ਼ ਨਹੀਂ, ਪਰ ਅਸੀਂ ਇਹਨਾਂ ਐਕਸਪਰਟਾਂ ਕੋਲ ਸਹਿਯੋਗ ਲਿਆ ਤਾਂ ਇਹਨਾਂ ਨੇ ਕਾਫੀ ਮਿਹਨਤ ਕੀਤੀ ਆ, ਤਾਂ ਅੰਤ ਤੱਕ ਮਿਹਨਤ ਕਰੀ ਜਾਂਦੇ ਆ। ਸੋ ਪਲੀਜ਼ ਆਪਾਂ ਹਮ ਆ ਕੇ ਪਹੁੰਚੀਏ, ਪਲੀਜ਼ ਆਪਣੇ ਨਿਆਣਿਆਂ ਨੂੰ ਸ਼ਾਮਲ ਕਰੋ ਇਹਦੇ ਵਿੱਚ। ਇੱਕ ਹੋਰ ਮੈਂ ਰੂਲ ਐਡ ਕਰਨਾ ਚਾਹੁੰਦਾ, ਇੱਕ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹੋਵੇ ਜਿਹਨੇ ਭਾਗ ਲੈਣਾ ਇਹ ਗੇਮਾਂ ਦੇ ਵਿੱਚ, ਇੱਕ ਆਂਟੇਰੀਓ ਦਾ ਰੈਜ਼ੀਡੈਂਟ ਹੋਵੇ। ਅਸੀਂ ਸਿਰਫ ਤੇ ਸਿਰਫ ਇਸ ਸਾਲ ਆਂਟੇਰੀਓ ਦੇ ਰੈਜ਼ੀਡੈਂਟਸ ਲਈ ਆਪਾਂ ਰੱਖਦੇ ਹਾਂ, ਉਹ ਆਪਾਂ 2 ਰੂਲ ਮੁੱਖ ਰੱਖੇ ਹੋ। ਬਾਕੀ ਇੰਡੀਵਿਜੂਅਲ ਗੇਮਾਂ ਦੇ ਸਪੋਰਟਸ ਦੇ ਰੂਲ ਉਹ ਸਾਰੇ ਆਪਣੇ ਵੈਬਸਾਈਟ 'ਤੇ ਵੀ ਹੋਊਗੇ, ਤਾਂ ਸਾਨੂੰ ਇਨ ਜਨਰਲੀ ਵਾਲੀਬਾਲ, ਬਾਸਕਟਬਾਲ, ਫੀਲਡ ਹਾਕੀ ਦੇ ਰੂਲ ਪਤਾ ਹੁੰਦੇ ਆ, ਉਹ ਸਾਰੇ ਕੁਛ ਆਨਲਾਈਨ ਹੋਊਗਾ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵॉलंटियर्स ਜਿਹੜੇ ਅਗਰ ਜੁੜਨਾ ਚਾਹਣ ਤਾਂ ਉਹ ਕਿਵੇਂ ਜੁੜ ਸਕਦੇ ਆ, ਥੋੜਾ ਉਸ ਦੇ ਬਾਰੇ ਦੱਸ ਸਕੋ। ਹਾਂਜੀ, ਵਾਲੰਟੀਅਰਸ ਦੀ ਬਹੁਤ ਲੋੜ ਪੈਣੀ ਆ। ਆਪਣੇ ਵੈਬਸਾਈਟ 'ਤੇ ਵੀ info@sikhgamescanada.ca ਤੇ ਜਾ ਕੇ ਈਮੇਲ ਵੀ ਪਾ ਸਕਦੇ, ਉਹਦੇ ਵਿੱਚ ਟਾਈਟਲ 'ਚ ਵਾਲੰਟੀਅਰ ਪਾ ਦੇਵੇ, ਸਾਨੂੰ ਪਤਾ ਲੱਗ ਜਾਊ, ਰਾਈਟ ਡਿਪਾਰਟਮੈਂਟ ਚਲ ਜਾਓ। ਜਾਂ ਤੁਸੀਂ 6478070007 ਤੇ ਫੋਨ ਕਰ ਸਕਦੇ ਐਨੀ ਟਾਈਮ। ਤਾਂ ਕੋਈ ਵੀ ਤੁਸੀਂ ਆਂਟੇਰੀਓ ਗੁਰਦੁਆਰਾ ਕਮੇਟੀ ਦੇ ਮੈਂਬਰ ਗੁਰਦੁਆਰਾ ਤੁਸੀਂ ਜਾ ਕੇ ਆਪਣਾ ਨਾਮ ਲਿਖਾ ਸਕਦੇ, ਉੱਥੇ ਵੀ ਉਹਨਾਂ ਨੇ ਤੁਹਾਡਾ ਨਾਮ ਲਿਖਾ ਦੇਣਾ ਵੀ ਉਸ ਦਿਨ ਤੁਸੀਂ ਵਾਲੰਟੀਅਰ ਕਰਨਾ ਚਾਹੁੰਦੇ। ਕਮਿਊਨਿਟੀ ਦਾ ਕੀ ਰਿਐਕਸ਼ਨ ਆ ਰਿਹਾ ਹੈ? ਕਿੰਨੀਆਂ ਟੀਮਾਂ ਤੁਹਾਨੂੰ ਲੱਗਦਾ ਜੁੜਨ ਬਾਰੇ ਦੇਖ ਰਹੀਆਂ ਨੇ, ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ ਹੈ? ਹਾਂਜੀ, ਕਾਫੀ ਜਿੱਦਾਂ ਸਾਨੂੰ ਰਿਸਪੌਂਸ ਆਇਆ ਲੋਕਾਂ ਨੂੰ ਨਾ, ਪਿਛਲੇ 4-5 ਮਹੀਨਿਆਂ ਤੋਂ ਜਦ ਤੇ ਰੂਮਰ ਸ਼ੁਰੂ ਹੋਏ, ਫਿਰ ਨਗਰ ਕੀਰਤਨਾਂ ਦੇ ਸਾਈਨ ਬੋਰਡ ਰਿਲੀਜ਼ ਹੋਏ, ਕਾਫੀ ਲੋਕਾਂ 'ਚ ਸੀਗਾ ਪੇ ਫਾਈਨਲ ਰੂਪ ਰੇਖਾ ਸਾਨੂੰ ਦੱਸੋ, ਅਸੀਂ ਪਾਰਟਿਸਿਪੇਟ ਕਰਨਾ। ਹੁਣ ਫਾਈਨਲ ਰੂਪ ਰੇਖਾ ਮੂਹਰੇ ਆ ਗਿਆ ਤਾਂ ਸਾਰੇ ਟੀਮਾਂ ਸਾਈਨ ਅਪ ਤਕਰੀਬਨ ਹੋ ਗਿਆ। ਸਾਨੂੰ ਪਤਾ ਪਏ ਵਾਲੀਬਾਲ ਆਲਮੋਸਟ ਫੁੱਲ ਆ, ਕਬੱਡੀ ਆਲਮੋਸਟ ਫੁੱਲ ਆ, ਬਹੁਤ ਜ਼ਿਆਦਾ ਜਿੱਦਾਂ ਹੈਗਾ ਲੋਕਾਂ 'ਚ ਉਤਸ਼ਾਹ ਇਹਦੇ ਵਿੱਚ ਪਾਰਟਿਸਿਪੇਟ ਕਰਨ। ਕੋਚ ਰੈਫਰੀਜ਼ ਜਿਹੜੇ ਆ ਉਹ ਲੋਕਲ ਬੁਲਾਏ ਜਾ ਰਹੇ, ਬਾਹਰੋਂ ਬੁਲਾਏ ਜਾ ਰਹੇ, ਉਹਨਾਂ ਬਾਰੇ ਵੀ ਥੋੜਾ ਦੱਸ ਸਕੋ। ਜਿਹੜੇ ਰੈਫਰੀ ਸਾਡੇ ਬਿਲਕੁਲ ਜਿਹੜੇ ਆਪਣੇ ਅਫੀਸ਼ੀਅਲ ਆਂਟੇਰੀਓ ਦੇ ਵਿੱਚ ਸੰਸਥਾਵਾਂ, ਅਫੀਸ਼ੀਅਲ ਜਿੱਦਾਂ ਆਂਟੇਰੀਓ ਸਾਕਰ ਐਸੋਸੀਏਸ਼ਨ ਆ, ਜਿੱਦਾਂ ਵਾਲੀਬਾਲ ਦੇ ਉਹ ਪੇਡ ਰੈਫਰੀਜ਼ ਹੋ ਗਏ, ਬਾਸਕਟਬਾਲ ਦੇ ਵੀ ਸਾਰੇ ਸਪੋਰਟਾਂ ਦੇ ਪੇਡ ਰੈਫਰੀ ਹੋ ਗਏ, ਪ੍ਰੋਫੈਸ਼ਨਲ ਹੋ ਗਏ। ਤਾਂ ਇਹਦੇ ਵਿੱਚ ਮੈਂ ਐਡ ਕਰੂੰਗਾ ਥੋੜ੍ਹੀ ਆਪਾਂ ਸ਼ੋਅ ਮੈਚ ਕਰਾਉਂਗੇ, ਉਹਦੇ ਵਿੱਚ ਨਾਨ ਸਿੱਖ ਪਾਰਟਿਸਿਪੇਟ ਕਰ ਸਕਦੇ। ਫੋਰ ਐਗਜ਼ਾਮਪਲ ਪੀਲ ਪੁਲਿਸ ਨੇ ਕਿਹਾ ਵੀ ਅਸੀਂ ਫਾਇਰ ਡਿਪਾਰਟਮੈਂਟ ਨਾਲ ਰੱਸਾ ਖਿੱਚੀ ਕਰਨੀ ਆ, ਵੀ ਚਲੋ ਸਾਰੇ ਨਹੀਂ ਸਿੱਖ ਹੋਊਗੇ, ਚਲੋ ਇੱਦਾਂ ਦੇ ਜਿੱਥੇ ਕੰਪੈਟੀਟਿਵ ਨਹੀਂ, ਅਸੀਂ ਕਿਹਾ ਵੀ ਚਲੋ ਤੁਸੀਂ ਵੀ ਪਾਰਟਿਸਿਪੇਟ ਕਰਨਾ ਐਜ਼ ਅ ਕਹਿ ਦਿਓ ਵੀ ਐਜ਼ ਅ ਸਾਈਡ ਅਟਰੈਕਸ਼ਨ, ਉਹ ਤੁਸੀਂ ਕਰ ਸਕਦੇ। ਜਿਵੇਂ ਤੁਸੀਂ ਕਿਹਾ ਵੀ ਇਹਦੇ 'ਚ ਪਹਿਲੀ ਵਾਰ ਹੋ ਰਿਹਾ ਤੇ ਸਿਰਫ ਅਜੇ ਅੰਟਾਰੀਓ ਦੇ ਹੋਣਗੇ ਤੇ ਸਿਰਫ ਸਿੱਖੀ ਪਾਰਟਿਸਿਪੇਟ ਕਰ ਸਕਦੇ ਨੇ। ਜਿਵੇਂ ਤੁਸੀਂ ਕਾਫੀ ਇਵੈਂਟਸ ਕਰਾ ਰਹੇ ਹੋ, ਇਹ 'ਚ ਸਿਰਫ ਮੁੰਡਿਆਂ ਲਈ ਤੇ ਕੁੜੀਆਂ ਵਾਸਤੇ ਵੀ ਸਾਰੇ ਇਵੈਂਟਸ ਹੈਗੇ? ਨਹੀਂ, ਜ਼ਰੂਰ ਔਰਤਾਂ ਲਈ ਅਸੀਂ ਖੁਦ ਕਹਿੰਦੇ ਪਏ 50-50 ਪਾਰਟਿਸਿਪੇਸ਼ਨ ਦਾ ਚਾਹੀਦਾ।
ਹਨਾ। ਕਈ ਵਾਰੀ ਅਸੀਂ ਔਰਤਾਂ ਨੂੰ ਪਿੱਛੇ ਛੱਡਦੇ ਹਾਂ ਜਾਂ ਲੜਕੀਆਂ ਨੂੰ ਪਿੱਛੇ ਛੱਡਦੇ ਆ, ਉਹ ਸਮਾਂ ਕਿ ਜ਼ਿਆਦਾ ਉਹਨਾਂ ਨੂੰ ਲੋੜ ਆ ਸਪੋਰਟਸ ਵਿੱਚ ਆਉਣ ਦਾ ਇਸ ਟਾਈਮ। ਸੋ ਅਸੀਂ ਉਹ ਤਾਂ ਕਨਫਰਮੇਸ਼ਨ ਆ ਗਈ ਆਲਮੋਸਟ ਐਵਰੀ ਸਪੋਰਟ ਦੇ ਵਿੱਚੋਂ ਵੀ ਵੂਮੈਨ ਨੇ ਪਾਰਟਿਸਿਪੇਟ ਕਰਨਾ, ਹਰ ਸਪੋਰਟ ਦੇ ਵਿੱਚ ਪਾਰਟਿਸਿਪੇਟ ਕਰੂਗੇ। ਹੁਣ ਕਿੰਨੇ ਕੁ ਲੈਵਲ ਤੱਕ ਪਾਰਟਿਸਿਪੇਟ ਕਰੂਗੇ, ਅਸੀਂ ਤਾਂ ਉਹਨਾਂ ਨੂੰ ਇਨਕਰੇਜ ਕਰੂਗੇ ਵੀ ਤੁਸੀਂ ਆਪਣੇ ਲੜਕੀਆਂ ਨੂੰ ਸਾਈਨ ਅਪ ਜ਼ਰੂਰ ਕਰੋ, ਤਾਂ ਫਿਰ ਉਹ ਪਾਰਟਿਸਿਪੇਟ ਕਰ ਸਕਣ। ਇਹਦੇ ਲਈ ਕੋਈ ਐਂਟਰੀ ਫੀਸ ਜਿਹੜੀ ਹੈ ਟੀਮ ਦੇ ਲਈ ਉਹ ਵੀ ਰੱਖੀ ਗਈ ਹੈ ਜਾਂ ਇੰਡੀਵਿਜੂਅਲਸ ਲਈ? ਹਾਂਜੀ, ਐਂਟਰੀ ਫੀਸ ਰੱਖੀਆਂ ਗਈਆਂ ਟੀਮਾਂ ਲਈ। ਹੁਣ ਜਿੱਦਾਂ ਆਪਾਂ ਖਰਚੇ ਵੀ ਬਹੁਤ ਆ, ਇਹ ਤਕਰੀਬਨ ਵੱਡਾ ਇਵੈਂਟ ਹੋਣਾ। ਮੋਸਟਲੀ ਜਿਹੜੇ ਐਂਟਰੀ ਫੀਸ ਆ ਉਹ ਤਾਂ ਪ੍ਰਾਈਜ਼ ਮਨੀ ਵੀ ਨਹੀਂ ਕਵਰ ਕਰਦੇ ਜਿਹੜੇ ਅਸੀਂ ਪ੍ਰਾਈਜ਼ ਵੰਡਣੇ। ਸੋ ਉਹੀ ਜਿਹੜੇ ਐਂਟਰੀ ਫੀਸ ਆਉਗੇ ਉਹ ਤਾਂ ਵਾਪਸ ਕਮਿਊਨਿਟੀ ਦੇ ਵਿੱਚ ਜਾਓਗੇ। ਤੇ ਪ੍ਰਾਈਸਿਸ ਕਿਵੇਂ ਰੱਖੇ ਗਏ ਉਹਦੇ ਬਾਰੇ ਕੋਈ ਜਾਣਕਾਰੀ? ਪ੍ਰਾਈਜ਼ਸ ਹਰ ਸਪੋਰਟ ਦੇ ਡਿਫਰੈਂਟ ਆ, ਉਹ ਤਾਂ ਵੈਬਸਾਈਟ ਤੇ ਤੁਹਾਨੂੰ ਹੋਰ ਜਾਣਕਾਰੀ ਮਿਲੂਗਾ। ਗਰਾਊਂਡਸ ਬਾਰੇ ਵੀ ਥੋੜੀ ਡਿਟੇਲ ਦੱਸ ਸਕਦੇ ਹੋ ਕਿ ਕਿਹੜੇ ਗਰਾਊਂਡਸ ਆਪਾਂ ਇਸ ਵਾਸਤੇ ਹਾਇਰ ਕੀਤੇ ਨੇ, ਕਿ ਗਰਾਊਂਡਸ ਯੂਜ਼ ਹੋਣਗੇ? ਯਾ ਬਿਲਕੁਲ, ਆਪਣੇ ਸੌਕਰ ਸੈਂਟਰ ਜਿਹੜਾ ਡਿਕਸੀ ਦਾ ਸੈਂਟਰ, ਬਰੈਂਪਟਨ ਸਪੋਰਟ ਸੈਂਟਰ ਆਪਾਂ ਕਹਿੰਦੇ ਆ, ਉਹਦੇ ਵਿੱਚ ਬਰੈਂਪਟਨ ਸਾਕਰ ਸੈਂਟਰ ਜਿਹੜਾ ਡਿਕਸੀ ਤੇ ਤਾਂ ਜਿਹੜਾ ਪੁਰਾਣੇ ਨਾਂ ਤੇ ਸੇਵ ਮੈਕ ਸੈਂਟਰ ਤੇ ਜਾਣਿਆ ਜਾਂਦਾ ਸੀ, ਉਹ ਸੌਕਰ, ਕਬੱਡੀ, ਗੱਤਕਾ, ਫੀਲਡ ਹਾਕੀ ਤਾਂ ਬਾਸਕਟਬਾਲ ਉੱਥੇ ਹੋਊਗੇ। ਬਾਸਕਟਬਾਲ ਤਾਂ ਵੇਟ ਲਿਫਟਿੰਗ ਜਿਹੜੇ ਆਪਣੇ ਕੈਸੀ ਕੈਂਬਲ ਸਪੋਰਟ ਸੈਂਟਰ, ਸਾਨੂੰ ਪਤਾ ਸਾਰਿਆਂ ਨੂੰ ਪਤਾ ਪਏ ਉੱਥੇ ਸਪੈਸ਼ਲ ਫੀਲਡ ਹਾਕੀ ਦਾ ਟਰਫ ਆ, ਉੱਥੇ ਫੀਲਡ ਹਾਕੀ ਦਾ ਵਾਲੀਬਾਲ। ਤਾਂ ਇੱਕ ਆਪਾਂ 5K ਰਨ, ਜਿਹਦੇ ਵਿੱਚ ਕਹਿ ਦੋ ਪਏ ਕੋਈ ਕੰਪੈਟੀਟਿਵ 5K ਰਨ ਨਹੀਂ, ਪਰ ਅਸੀਂ ਚਾਹੁੰਦੇ ਪਏ ਵੱਧ ਤੋਂ ਵੱਧ ਬੰਦੇ ਆਪਣੇ ਹੈਲਥ ਨੂੰ ਮੁੱਖ ਰੱਖਣ ਤਾਂ ਉਹਦੇ ਵਿੱਚ ਪਾਰਟਿਸਿਪੇਟ ਕਰਨ, ਭਾਵੇਂ ਨਾਨ ਐਥਲੀਟ ਵੀ ਹੋਣ। ਉਹਦੇ ਵਿੱਚ 5K ਬੰਦਾ ਆਪਣੇ ਆਪ ਟ੍ਰੇਨਿੰਗ 1 ਮੰਥ ਲਈ ਪਾਰਟਿਸਿਪੇਟ ਕਰ ਸਕਦਾ, ਰਾਈਟ। ਤਾਂ ਉਹ ਇੱਕ ਪਾਰਟਿਸਿਪੇਸ਼ਨ ਲੈਵਲ ਤੇ ਆਪਾਂ ਇਵੈਂਟ ਰੱਖਿਆ ਸਾਰੇ ਕਮਿਊਨਿਟੀ ਲਈ। ਇਹਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਸਿੱਖ ਗੇਮਸ ਹੁੰਦੀਆਂ ਹਰ ਸਾਲ, ਉਹਦੇ ਚ ਇਹ ਦੇਖਣ ਨੂੰ ਮਿਲਦਾ ਵੀ ਬਜ਼ੁਰਗਾਂ ਵਾਸਤੇ ਵੀ ਕਾਫੀ ਇਵੈਂਟਸ ਹੁੰਦੇ ਨੇ। ਹਾਂਜੀ। ਤੁਸੀਂ ਹੈਗਾ ਇਸ ਤਰ੍ਹਾਂ ਦਾ? ਐਤਕੀ ਪਹਿਲਾ ਸਾਲ ਕਰਕੇ ਥੋੜ੍ਹੀ ਜਿਹਾ ਲਿਮਿਟਿਡ ਸੀਗਾ ਆਪਣਾ ਸਕੂਪ। ਅਸੀਂ ਵੀ ਨਹੀਂ ਚਾਹੁੰਦੇ ਸੀ ਵੀ ਆਪਾਂ ਕੋਈ ਮਿਸਟੇਕ ਕਰੀਏ, ਕਰਕੇ ਪਹਿਲਾ ਸਾਲ ਆ ਤਾਂ ਇੱਕ ਆ ਪਿੱਛੇ ਮੇਰੇ ਬਜ਼ੁਰਗ ਖੜੇ ਆ, ਸਾਰਿਆਂ ਦਾ ਪ੍ਰੈਸ਼ਰ ਵੀ ਪਿਆ ਸੀ ਵੀ ਇਹਨੂੰ ਸਕਸੈਸਫੁਲ ਕਰਨਾ। ਫਿਰ ਅਸੀਂ ਚਾਹੁੰਦੇ ਸੀ ਵੀ ਇਹਨੂੰ ਟੂ ਬਿਗ ਨਾ ਕਰੀਏ। ਸਾਡੇ ਹੈਗੇ ਮਾਸਟਰਸ ਫੀਲਡ ਹਾਕੀ ਦੇ ਵਿੱਚ, ਸਾਕਰ ਦੇ ਵਿੱਚ, ਬਜ਼ੁਰਗ ਤਾਂ ਨਹੀਂ ਕਹਿ ਸਕਦੇ ਆਪਾਂ, ਓਵਰ 50 ਭਾਜੀ, ਓਵਰ 50 ਸਾਕਰ ਦੇ ਵਿੱਚ, ਓਵਰ 45 ਹੋਣਾ, ਰਾਈਟ। ਸੋ ਉਹਦੇ ਵਿੱਚ ਬਜ਼ੁਰਗਾਂ ਦਾ ਤਾਂ ਨਹੀਂ, ਪਰ ਆਪਾਂ ਜ਼ਰੂਰ ਕੁਛ ਨਾ ਕੁਛ ਸਪੈਸ਼ਲ ਕਰਾਂਗੇ, ਭਾਵੇਂ ਐਕਸੀਬਿਸ਼ਨ ਰੱਸਾ ਜਾਂ ਕੋਈ ਰੇਸ ਬਜ਼ੁਰਗਾਂ ਲਈ ਆਪਾਂ ਉਹ ਕਰਾਵਾਂਗੇ। ਪਰ ਜਿਹੜਾ ਕੰਪੈਟੀਟਿਵ ਲੈਵਲ ਤੇ ਉਹ ਆ ਇੱਥੇ ਤੱਕ ਸੀਮਿਤ ਆ। ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਕੋਈ ਆ ਕੇ ਇੱਕ ਮਿੰਟ ਅੱਗੇ ਆ ਕੇ ਬੋਲ ਸਕੇ ਕਿ ਕਿਸ ਤਰੀਕੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ontario ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉਪਰਾਲਾ ਕੀਤਾ, ਇਹ ਬਹੁਤ ਵੱਡੀ ਗੱਲ ਆ। ਹੁਣ ਆਪਣਾ ਜਿੰਨੇ ਵੀ ontario ਦੇ ਬਿਜ਼ਨਸਮੈਨ ਆ, ਆਪਣਾ ਫਰਜ਼ ਬਣਦਾ ਵੀ ਆਪਾਂ ਸਿੱਖ ਗੇਮਸ ਦੀ ਸਪੋਰਟ ਕਰੀਏ, ਅੱਗੇ ਆ ਕੇ ਵੱਧ ਤੋਂ ਵੱਧ ਸਪਾਂਸਰ ਕਰੀਏ ਟੀਮਾਂ ਨੂੰ, ਤੇ ਜਾਂ ਓਵਰਆਲ ਜਿਹੜੇ ਇਨਾਮ ਵੰਡੇ ਜਾਣੇ ਆ ਉਹਨਾਂ ਨੂੰ ਵੀ ਕਰੀਏ ਆਪਾਂ। ਇਹ ਪਹਿਲੀ ਵਾਰ ਆ, ਇਹ ਬਹੁਤ ਵੱਡਾ ਫੰਕਸ਼ਨ ਹੋ ਰਿਹਾ, ਪੂਰੇ 3-4 ਦਿਨ ਚੱਲਣਾ ਇਹ। ਤੇ ਇਹਦੇ ਵਾਸਤੇ ਜਿੰਨੇ ਵੀ ਅਖੀਰ ਦੇ ਵਿੱਚ ਫੈਸਲੇ ਹੋਣੇ ਨੇ, ਜਿੱਦਾਂ ਰੈਫਰੀ ਦਾ ਫੈਸਲਾ ਅਟੱਲ ਹੋਵੇਗਾ, ਕੋਈ ਵੀ ਡਿਸਪਿਊਟ ਆ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਫੈਸਲਾ ਆਖਰੀ ਫੈਸਲਾ ਹੋਵੇਗਾ। ਤੇ ਬਿਲਕੁਲ ਆਪਾਂ ਸਾਥ ਦਈਏ, ਬਾਹਰ ਨਿਕਲ ਕੇ ਆਈਏ, ਵੱਧ ਤੋਂ ਵੱਧ ਆਪਾਂ ਇਹਨਾਂ ਗੇਮਸ ਦੀ ਸਪੋਰਟ ਕਰੀਏ, ਇਹਨਾਂ ਨੂੰ ਵੇਖਣ ਆਈਏ। ਤੁਹਾਡੇ ਚਾਹੇ ਘਰ ਦੇ ਨੇੜੇ ਨੇ ਜਾਂ ਦੂਰ ਨੇ, ਸਿਰਫ 2 ਸਟੇਡੀਅਮ ਚੂਜ਼ ਕੀਤੇ ਨੇ, ਬਰੈਂਪਟਨ ਸੌਕਰ ਸੈਂਟਰ ਤੇ ਕੈਸੀ ਕੈਂਬਲ। ਸੋ ਇਹ ਬਿਲਕੁਲ ਆਪਣੇ ਮਿਡਲ ਦੇ ਵਿੱਚ ਪੈਂਦੇ ਆ। ਆਪਾਂ ਘਰਾਂ ਦੇ ਵਿੱਚੋਂ ਬੱਚਿਆਂ ਨਾਲ, ਪਰਿਵਾਰਾਂ ਨਾਲ ਰਲ ਕੇ ਇਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਰੂਰ ਪਹੁੰਚੀਏ। ਬਹੁਤ ਬਹੁਤ ਧੰਨਵਾਦ। 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਇਹ ਗੇਮਾਂ ਵਾਸਤੇ ਆਪਾਂ ਆਪਣੇ ਦਿਨ ਰਾਖਵੇਂ ਰੱਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ontario ਦੇ ਵਿੱਚ ਆਲਰੇਡੀ ਪਹਿਲਾਂ ਜਿਹੜੇ ਅਲੱਗ-ਅਲੱਗ ਟੂਰਨਾਮੈਂਟ ਹੁੰਦੇ ਨੇ, ਕੋਈ ਸੌਕਰ ਦਾ ਹੁੰਦਾ, ਕੋਈ ਫੀਲਡ ਹਾਕੀ ਜਾਂ ਵਾਲੀਬਾਲ, ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਉਹ ਆਲਰੇਡੀ ਜਿਹੜੀਆਂ ਇਹਨਾਂ ਨਾਲ ਸੰਬੰਧਿਤ ontario ਬੇਸ ਸੰਸਥਾਵਾਂ ਹੈਗੀਆਂ ਨੇ ਉਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਲਾਗੂ ਕਰਦੀਆਂ ਨੇ। ਇਹ ਜਿਹੜੇ ਟੂਰਨਾਮੈਂਟ ਹੋਣਗੇ ਇਹ ਉਹ ਸੇਮ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਉੱਤੇ ਬੇਸਡ ਹੋਣਗੇ, ਉਹ ਰੂਲ ਐਂਡ ਰੈਗੂਲੇਸ਼ਨ ਲਾਗੂ ਹੋਣਗੇ। ਜਿੰਨੇ ਵੀ ਰੈਫਰੀ ਸਾਹਿਬਾਨ, ਟਾਈਮ ਕੀਪਰ ਜਾਂ ਜਿੰਨੇ ਵੀ ਅਫੀਸ਼ੀਅਲ ਹੋਣਗੇ ਉਹ ਜਿਹੜੇ ਵੱਖ-ਵੱਖ ਫੈਡਰੇਸ਼ਨਸ ਵੱਲੋਂ ਰੈਕਗਨਾਈਜ਼ ਕੀਤੇ ਨੇ, ਅਪਰੂਵਡ ਹੁੰਦੇ ਨੇ,
ਪ੍ਰੋਫੈਸ਼ਨਲ ਹੋਣਗੇ ਉਹੀ ਉਹਨੂੰ ਰਨ ਕਰਨਗੇ। ਇਸ ਦੇ ਨਾਲ ਨਾਲ ਕਲੋਜ਼ਿੰਗ ਸੈਰਮਨੀ ਵਾਲੇ ਦਿਨ ਕੁਝ ਸ਼ੋਅ ਮੈਚ, ਜਿਵੇਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਫੀਲਡ ਹਾਕੀ ਟੀਮਾਂ ਦਾ ਸ਼ੋਅ ਮੈਚ ਹੋਵੇਗਾ। ਇਸ ਤਰ੍ਹਾਂ ਟੱਗ ਆਫ ਵਾਰ, ਅਪੀਲ ਪੁਲਿਸ ਤੇ ਫਾਇਰ ਫਾਈਟਰ ਐਸੋਸੀਏਸ਼ਨ ਵੱਲੋਂ ਇਸ ਤਰ੍ਹਾਂ ਦੇ ਇੱਕ ਦੋ ਇਵੈਂਟ ਹੋਰ ਵੀ ਹੋਣਗੇ, ਜਿਨ੍ਹਾਂ ਦੇ ਵਿੱਚ ਤਾਂ ਕਿ ਜੋ ਦਰਸ਼ਕ ਆਉਣ, ਦੇਖਣ ਵਾਲੇ ਆਉਣ, ਉਹਨਾਂ ਨੂੰ ਸਪੋਰਟਸ ਦੇ ਨਾਲ ਨਾਲ ਜਿਹੜੇ ਸ਼ੋਅ ਮੈਚ ਵੀ ਉਹ ਦੇਖਣ ਦਾ ਮੌਕਾ ਮਿਲੂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਆਪਣਾ ਸਿਰਫ ਪੋਸਟਰ ਰਿਲੀਜ਼ ਦਾ ਸੀਗਾ। ਆਪਾਂ ਇੱਕ ਅਫੀਸ਼ੀਅਲ ਜਿਹੜੀ ਪ੍ਰੈਸ ਕਾਨਫਰੰਸ ਆ ਆਉਣ ਵਾਲੇ ਦਿਨਾਂ ਵਿੱਚ ਆਪਾਂ ਕਰਾਂਗੇ। ਉਹਦੇ ਵਿੱਚ ਜਿੰਨੇ ਜਿਹੜੇ ਸਪੋਰਟਸ ਨਾਲ ਸੰਬੰਧਿਤ ਡਾਇਰੈਕਟਰ ਹੋਣਗੇ ਉਹ ਵੀ ਆ ਕੇ ਆਪਣੇ ਜਿਹੜੇ ਤੁਹਾਡੇ ਮੀਡੀਆ ਵਾਲਿਆਂ ਦੇ ਸੱਜਣਾਂ ਦੇ ਜਿਹੜੇ ਕੁਐਸਚਨਸ ਹੋਣਗੇ ਉਹ ਆਨਸਰ ਕਰਨਗੇ। ਇਸ ਦੇ ਨਾਲ ਨਾਲ ਸਾਡੀਆਂ ਉਸ ਵੇਲੇ ਤੱਕ ਜਿਹੜੀਆਂ ਟੀਮਾਂ ਦੀਆਂ ਐਂਟਰੀਆਂ ਵੀ ਫਾਈਨਲ ਹੋ ਜਾਣਗੀਆਂ, ਸਕੈਜੂਲਸ ਵੀ ਬਣ ਜਾਣਗੇ, ਔਰ ਉਹਦੇ ਸੰਬੰਧੀ ਵੀ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆ ਉਸ ਦਿਨ ਦਿੱਤੀ ਜਾਊਗੀ ਜੀ। ਹੋਰ ਕਿਸੇ ਵੀ ਕੁਐਸਚਨ ਲਈ ਤੁਸੀਂ ਸਾਨੂੰ ਕਿਸੇ ਵੀ ਟਾਈਮ ਫੋਨ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਲੈਬ ਇੰਸਟੀਚਿਊਟ ਤੋਂ ਆਪਣੇ ਹਰਵਿੰਦਰ ਤਾਂ ਜੋਬਨ ਸਿੰਘ ਸਾਡੇ ਨਾਲ ਆ। ਕੱਲ੍ਹ ਨੂੰ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਆਰਗੇਨਾਈਜ਼ ਕੀਤਾ ਜੂਨ 28 ਕੈਸਲ ਬਰੁੱਕ ਪਬਲਿਕ ਸਕੂਲ 'ਚ, ਆਪਣੇ ਜਿਹੜਾ ਗੋਲ ਰੋਡ 'ਤੇ ਪੈਂਦਾ, ਉੱਥੇ ਕਬੱਡੀ ਟੂਰਨਾਮੈਂਟ, ਸ਼ੁੱਧ ਕਬੱਡੀ ਦਾ, ਜਿਹੜਾ ਡਰੱਗ ਫਰੀ ਕਬੱਡੀ ਬਹੁਤ ਚਿਰਾਂ ਤੋਂ ਲੋਕਾਂ ਦੀ ਮੰਗ ਆ ਵੀ ਸਾਡੇ ਨਿਆਣੇ ਗਲਤ ਪਾਸੇ ਜਾ ਰਹੇ, ਕਬੱਡੀ ਗਲਤ ਪਾਸੇ ਜਾ ਰਹੀ। ਇਹਨਾਂ ਨੇ ਇੱਕ ਟੂਰਨਾਮੈਂਟ ਰੱਖਿਆ ਅੰਡਰ 21, ਉਹਦੇ ਵਿੱਚ ਲੜਕੀਆਂ ਵੀ ਹੋ ਗਈਆਂ, ਪਲੱਸ ਅੰਡਰ 13 ਵੀ ਕਬੱਡੀ ਕਰਾਇਆ ਜਾਊਗਾ। ਤਾਂ ਅਸੀਂ ਹੋਪ ਕਰਦੇ, ਉਮੀਦ ਕਰਦੇ ਆ ਵੀ ਜਿਹੜੇ ਖਿਡਾਰੀ ਇਹਨਾਂ ਨਾਲ ਖੇਡਦੇ ਆ ਉਹ ਹੁਣ ਗਾਂ ਨੈਕਸਟ ਲੈਵਲ 'ਤੇ ਜਾ ਸਕਦੇ, ਤਾਂ ਆਪਣੇ ਪੰਜਾਬ ਵਾਲਿਆਂ ਨੂੰ ਵੀ ਦਿਖਾ ਸਕਦੇ ਵੀ ਡਰੱਗ ਫਰੀ ਕਬੱਡੀ ਵੀ ਹੋ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28 ਤਰੀਕ ਜੂਨ ਨੂੰ ਅਸੀਂ ਟੂਰਨਾਮੈਂਟ ਰੱਖਿਆ ਦ ਲੈਬ ਵੱਲੋਂ ਅੰਡਰ 21 ਬੱਚਿਆਂ ਦਾ। ਉੱਥੇ ਲੜਕੀਆਂ ਵੀ ਹੋ ਗਈਆਂ ਅਤੇ ਬੱਚੇ ਆਪਣੇ ਮੁੰਡੇ ਵੀ ਹੋ ਗਏ। ਓਪਨ ਮੈਚ ਵੀ ਹੈ ਅਤੇ ਬੈਸਟ ਰੇਡਰ ਅਤੇ ਬੈਸਟ ਟਾਪਰ ਨੂੰ ਅਸੀਂ ਸਾਡੇ ਵੱਲੋਂ ਮੋਟਰਸਾਈਕਲ ਦੇਣੇ ਆ। ਅਤੇ ਸਾਰਿਆਂ ਨੂੰ ਸਾਡੇ ਵੱਲੋਂ ਬੇਨਤੀ ਆ ਵੀ ਆ ਕੇ ਪਹੁੰਚੋ ਉੱਥੇ ਅਤੇ ਸਾਰਿਆਂ ਦਾ ਸਪੋਰਟ ਕਰੋ, ਬੱਚਿਆਂ ਦੀ ਸਪੋਰਟ ਕਰੋ। ਜਿਹੜੇ ਬੱਚੇ ਹੁਣ ਇੱਥੇ ਖੇਡੂਗੇ ਉਹੀ ਵੱਡੇ ਹੋ ਕੇ ਅਤੇ ਆਪਣਾ ਜਿਹੜੀ ਸੁਪਨਾ ਸੀਗਾ ਵੀ ਆਪਾਂ ਕਬੱਡੀ ਓਲੰਪਿਕ 'ਚ ਲਾ ਕੇ ਜਾਣੀ ਆ, ਅਤੇ ਉਹ ਇੱਦਾਂ ਹੀ ਜਾਊਗੀ ਜੀ। ਅਤੇ ਸਾਰੇ ਆਓ, ਸਪੋਰਟ ਕਰੋ ਅਤੇ ਆਪਣੇ ਬੱਚਿਆਂ ਦੀ ਸਪੋਰਟ ਕਰੋ। ਕੈਸਲ ਬਰੁੱਕ ਸੈਕੰਡਰੀ ਸਕੂਲ ਦੇ ਵਿੱਚ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ, ਸਵੇਰ ਦੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਟੂਰਨਾਮੈਂਟ ਹੈਗਾ ਆ। ਅਤੇ ਸਾਰਿਆਂ ਨੂੰ ਬੇਨਤੀ ਹੈ ਤੇ ਹਮ ਆ ਕੇ ਪਹੁੰਚੋ ਅਤੇ ਰੌਣਕ ਵਧਾਓ ਟੂਰਨਾਮੈਂਟ ਦੀ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਟੇਰੀਓ ਗੁਰਦੁਆਰਾ ਕਮੇਟੀ ਵੱਲੋਂ ਇੱਕ ਬਹੁਤ ਹੋਰ ਵਧੀਆ ਉਪਰਾਲਾ ਕੀਤਾ ਜਾ ਰਿਹਾ। ਰਾਈਟਰਸ ਫੈਸਟੀਵਲ, ਆਪਾਂ ਸਿੱਖ ਰਾਈਟਰਸ ਫੈਸਟੀਵਲ ਜਿਹੜਾ ਉਹ 10 ਜੁਲਾਈ ਤੋਂ ਲੈ ਕੇ 12 ਜੁਲਾਈ ਤੱਕ ਜਿਹੜਾ ਗ੍ਰਿਡਨ ਰੋਡ ਗੁਰਦੁਆਰਾ ਸਾਹਿਬ ਹੈ ਜਿਹੜਾ ਉਹਦੇ ਪਿਛਲੇ ਪਾਸੇ ਆਡੀਟੋਰੀਅਮ ਬਣਿਆ ਹੋਇਆ ਸਿੱਖਿਆ ਸੈਂਟਰ, ਉਹਦੇ ਵਿੱਚ ਕਰਵਾਇਆ ਜਾ ਰਿਹਾ ਜੀ। ਸੋ ਇਹਦੇ ਵਿੱਚ ਜਿਹੜੇ ਪਹੁੰਚ ਰਹੇ ਲਿਖਾਰੀ ਨੇ ਬਹੁਤ ਵਧੀਆ, ਡਾਕਟਰ ਸਿਕੰਦਰ ਸਿੰਘ ਹੁਣੀ, ਭਾਈ ਜਗਦੀਪ ਸਿੰਘ ਜੀ ਫਰੀਦਕੋਟ, ਉਹਨਾਂ ਨੂੰ ਆਪਾਂ ਬਹੁਤ ਸਾਰਾ ਦੇਖਿਆ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਬੀਬੀ ਸਿਮਰਨਜੀਤ ਕੌਰ ਅਤੇ ਬੀਬੀ ਗੁਰਮੀਤ ਕੌਰ ਉਹ ਉੱਥੇ ਪਹੁੰਚ ਰਹੇ ਨੇ, ਔਰ ਹੋਰ ਬਹੁਤ ਸਾਰੇ ਜਿਹੜੇ ਰਾਈਟਰਸ ਨੇ ਉਹ ਸਾਨੂੰ ਔਨਲਾਈਨ ਉੱਥੇ ਉਹ ਵੀ ਜੁਆਇਨ ਕਰਨਗੇ। ਸੋ ਸਾਰਿਆਂ ਨੂੰ ਅਪੀਲ ਹੈ ਕਿ ਹੁਮ ਆ ਕੇ ਇਹ ਜਿਹੜਾ ਰਾਈਟਰਸ ਫੈਸਟੀਵਲ ਹੈ ਇਹਦੇ ਵਿੱਚ ਵੀ ਆਪਾਂ ਹਾਜ਼ਰੀਆਂ ਭਰੀਏ। ਜਿਹੜਾ 10 ਜੁਲਾਈ ਨੂੰ ਇਹਦਾ ਟਾਈਮ ਹੈਗਾ ਜੀ 6 ਤੋਂ 9, ਔਰ 11 ਅਤੇ 12 ਜੁਲਾਈ ਨੂੰ 1 ਵਜੇ ਤੋਂ ਲੈ ਕੇ 9 ਵਜੇ ਤੱਕ। ਸੋ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਜਿਹੜਾ ਫੈਸਟੀਵਲ ਚੱਲੂਗਾ। ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਇੰਟੀਰੀਅਰ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਜਾਂ ਸਾਨੂੰ ਫੋਨ ਕਰਕੇ, ਭਾਈ ਹਰਵਿੰਦਰ ਸਿੰਘ ਉਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।